ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 30 ਅਪ੍ਰੈਲ 2014 17 ਵਿਸਾਖ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅੱਜ ਦਾ ਅਹਿਮ ਵਿਸ਼ਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਅਮਰੀਕਨ ਸਿੱਖਾਂ ਦੇ ਹਵਾਲੇ ਨਾਲ ਇੱਕ ਜਿਹੜੀ ਬੜੀ ਅਹਿਮ ਡਿਵੈਲਪਮੈਂਟ ਹੈ ਜਾਂ ਖਬਰ ਹੈ, ਔਰ ਮੈਂ ਇਸ ਨੂੰ ਪਹਿਲ ਦਿੱਤੀ ਹੈ ਭਾਰਤੀ ਲੋਕ ਸਭਾ ਚੋਣਾਂ ਬਾਰੇ ਗੱਲ ਕਰਨ ਤੋਂ ਪਹਿਲਾਂ, ਜਿੱਥੇ ਕਿ ਕੱਲ੍ਹ ਹੀ ਵੋਟਾਂ ਪਈਆਂ ਨੇ ਜੀ। ਅਮਰੀਕਾ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਜਿਸ ਗੱਲ ਦੇ ਲਈ ਸਿੱਖ ਕਾਫੀ ਜਦੋਜਹਿਦ ਕਰ ਰਹੇ ਨੇ ਅਮਰੀਕਨ ਸਿਸਟਮ 'ਚ ਕਿ US ਆਰਮੀ ਦੇ ਵਿੱਚ ਆਪਣੇ 5 ਕਕਾਰਾਂ ਦੇ ਨਾਲ ਸਿੱਖ ਬਿਨਾਂ ਰੋਕ ਟੋਕ ਤੋਂ ਸਰਵ ਕਰ ਸਕਣ ਜੀ, ਇਸ ਦੇ ਲਈ ਲੌਬੀ ਵੀ ਕੀਤੀ ਗਈ। ਪੈਂਟਾਗਨ ਨੇ ਕੁਝ ਸਮਾਂ ਪਹਿਲਾਂ, ਜਿਹੜਾ ਪੈਂਟਾਗਨ ਇੱਥੇ ਜਿਹੜੀ ਫੌਜੀ ਆਰਮੀ ਦਾ ਹੈੱਡਕੁਆਟਰ ਹੈ ਔਰ ਉਹਨੂੰ ਫੌਜੀਆਂ ਦੇ ਨਾਲ ਸੰਬੰਧਿਤ ਸਾਰੀ ਨੀਤੀ ਉਹਦਾ ਹੀ ਫਾਈਨਲ ਵਰਡ ਹੁੰਦਾ ਹੈ ਜੀ, ਉਹਨਾਂ ਨੇ ਜਿਹੜਾ ਕੁਝ ਸਮਾਂ ਪਹਿਲਾਂ ਆਪਣੀ ਰਿਲੀਜੀਅਸ ਪਾਲਿਸੀ 'ਚ ਤਬਦੀਲੀ ਵੀ ਕੀਤੀ। ਭਾਵੇਂ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਸਿੱਖਾਂ ਦੇ ਕੰਸਰਨ ਨੂੰ ਐਕੋਮੋਡੇਟ ਕੀਤਾ ਜਾਏ, ਨਾਲ ਯਹੂਦੀਆਂ ਨੂੰ ਵੀ ਦੂਸਰਿਆਂ ਨੂੰ ਵੀ ਰਾਹਤ ਦਿੱਤੀ, ਪਰ ਉਹਦੇ 'ਚ ਵੀ ਕੋਈ ਸਾਡਾ 5 ਕਕਾਰਾਂ ਦਾ ਪੱਕੇ ਤੌਰ ਤੇ ਰੈਕਗਨੀਸ਼ਨ ਦੀ ਗੱਲ ਨਹੀਂ ਸੀ। ਉਹ ਜਿੱਥੇ ਟਰਾਂਸਫਰ ਹੋ ਕੇ ਜਾਣਾ ਹੈ, ਜਿਹੜੇ ਵੀ ਜਵਾਨ ਨੇ ਜਾਂ ਜਿਹੜਾ ਆਰਮੀ 'ਚ ਸਿੱਖੀ ਸਰੂਪ ਰੱਖਣਾ ਚਾਹੁੰਦਾ ਹੈ, ਇਹ ਕਮਾਂਡਰ ਤੇ ਡਿਪੈਂਡ ਕਰਦਾ ਸੀ। ਸੋ ਕੋਈ ਕਲੀਅਰ ਪਾਲਿਸੀ ਕਿ ਜਿਹਦੇ 'ਚ ਕੋਈ ਵੀ ਜਿਹੜਾ 5 ਕਕਾਰੀ ਸਿੱਖ ਹੈ ਕੇਸਾਂ ਔਰ ਦਸਤਾਰ ਦੇ ਨਾਲ ਉਹ ਜਾ ਕੇ ਭਰਤੀ ਹੋ ਜਾਏ ਔਰ ਫਿਰ ਬਿਨਾਂ ਰੋਕ ਟੋਕ ਆਪਣੀ ਨੌਕਰੀ ਕਰ ਸਕੇ, ਇਹ ਉਹਦੇ 'ਚ ਪ੍ਰੋਵੀਜ਼ਨ ਨਹੀਂ ਸੀ ਜੀ। ਸੋ ਇਸ ਦੇ ਉੱਤੇ ਫਿਰ ਜ਼ਾਹਰ ਹੈ ਵੀ ਪੈਂਟਾਗਨ ਦੀ ਨੀਤੀ ਬਦਲਾਉਣ ਦੇ ਲਈ ਜਿਹੜਾ ਪਾਵਰਫੁਲ ਟੂਲ ਹੈ ਉਹ ਕਾਂਗਰਸਮੈਨ ਤੇ ਸੈਨੇਟਰ ਹੁੰਦੇ ਨੇ ਜੀ। ਕਾਂਗਰਸਮੈਨਾਂ ਨਾਲੋਂ ਵੀ ਸੈਨੇਟਰ, ਕਿਉਂਕਿ ਸੈਨੇਟ ਦੀ ਭਾਵੇਂ ਉਹ ਫੋਰਨ ਰਿਲੇਸ਼ਨ ਕਮੇਟੀ ਹੋਏ, ਡਿਫੈਂਸ ਕਮੇਟੀ ਹੋਏ, ਉਹ ਕੰਟਰੋਲ ਕਰਦੇ ਨੇ। ਔਰ ਇਸ ਵੇਲੇ ਜਿਹੜਾ ਡਿਫੈਂਸ ਸੈਕਟਰੀ ਹੈ, ਜਿਹਨੂੰ ਭਾਰਤ ਜਾਂ ਦੂਜੇ ਉਹਨਾਂ ਮੁਲਕਾਂ ਦੇ ਵਿੱਚ ਡਿਫੈਂਸ ਮਿਨਿਸਟਰ ਕਹਿੰਦੇ ਨੇ, ਉਹ ਚੱਕ ਹੇਗਲ ਹੈ। ਇਹ ਖੁਦ ਵੀ ਸੈਨੇਟਰ ਹੈ ਔਰ ਸਿੱਖਾਂ ਦੇ ਨਾਲ ਇਸ ਦੀ ਚੰਗੀ ਜਿਹੜੀ ਹੈ ਉਹ ਪੁੱਗਦੀ ਰਹੀ ਹੈ ਜਾਂ ਸਿੱਖਾਂ ਬਾਰੇ ਉਹ ਅਵੇਅਰ ਹੈ। ਸੋ ਇਸ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਫੌਜ ਦੇ ਵਿੱਚ ਸਿੱਖਾਂ ਨੂੰ ਬੇਰੋਕ ਟੋਕ ਸਰਵ ਕੀਤੇ ਜਾਣ ਦੀ ਆਗਿਆ ਦਿੱਤੀ ਜਾਏ। ਮਾਰਚ ਦੇ ਮਹੀਨੇ ਵਿੱਚ 105 ਕਾਂਗਰਸਮੈਨਾਂ ਨੇ, ਜਿਨ੍ਹਾਂ ਨੂੰ ਜੌਨ ਕਰੌਲੀ, ਜਿਹੜੇ ਕਿ ਨਿਊਯਾਰਕ ਤੋਂ ਕਾਂਗਰਸਮੈਨ ਨੇ, ਇੰਡੀਆ ਕਾਕਸ 'ਚ ਵੀ ਆਏ, ਇਸ ਨੇ ਸਿੱਖ ਕਾਕਸ ਦੇ ਵਿੱਚ ਵੀ ਆਪਣੇ ਆਪ ਨੂੰ ਐਨਰੋਲ ਕੀਤਾ, ਜਿਹੜੇ 40 ਕਾਂਗਰਸਮੈਨ ਸਿੱਖ ਕਾਕਸ ਨੇ। ਸੋ ਉਹਨੇ ਇੱਕ ਲੀਡ ਕੀਤੀ ਸੀ ਪਟੀਸ਼ਨ ਜਾਂ ਇੱਕ ਲੈਟਰ 105 ਕਾਂਗਰਸਮੈਨਾਂ ਦੇ ਦਸਤਖਤਾਂ ਵਾਲਾ ਸੈਨੇਟਰ ਚੱਕ ਹੇਗਲ ਨੂੰ ਲਿਖਿਆ ਸੀ ਕਿ ਉਹ ਸਿੱਖਾਂ ਨੂੰ ਅਲਾਉ ਕਰੇ ਕਿ ਸਿੱਖ ਜਿਹੜੇ ਕਿ ਦੁਨੀਆ ਭਰ 'ਚ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਨੇ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ 'ਚ ਉਹਨਾਂ ਨੇ ਦਸਤਾਰਾਂ ਦੇ ਨਾਲ ਸਰਵ ਕੀਤਾ, ਸੋ ਉਹਨਾਂ ਨੂੰ ਅਲਾਉ ਕੀਤਾ ਜਾਏ। ਸੋ ਇਸ ਪ੍ਰੈਸ਼ਰ ਨੂੰ ਅੱਗੇ ਬਿਲਟ ਕਰਦੇ ਆ 24 ਅਪ੍ਰੈਲ ਨੂੰ 15 ਸੈਨੇਟਰਸ ਨੇ। ਹੁਣ ਸੈਨੇਟਰ ਅਮਰੀਕਾ 'ਚ 50 ਸਟੇਟਾਂ ਨੇ, ਹਰ ਸਟੇਟ ਦੇ 2 ਸੈਨੇਟਰ ਹੁੰਦੇ, ਸੋ 15 ਸੈਨੇਟਰ ਇੱਕ ਮੁੱਦੇ ਦੇ ਉੱਤੇ ਫੋਕਸ ਕਰਕੇ ਸਪੋਰਟ ਦੇਣ ਬਹੁਤ ਵੱਡੀ ਗੱਲ ਹੈ। ਸੋ 24 ਅਪ੍ਰੈਲ ਨੂੰ 15 ਸੈਨੇਟਰਸ ਨੇ ਫਿਰ ਚੱਕ ਹੇਗਲ ਡਿਫੈਂਸ ਸੈਕਟਰੀ ਨੂੰ ਲਿਖਿਆ ਸੀ, ਔਰ ਇਹਨਾਂ 15 ਦੇ ਵਿੱਚ ਰਾਬਰਟ ਮੈਨੇਂਡੇਜ਼, ਜਿਹੜਾ ਕਿ ਚੇਅਰਮੈਨ ਹੈ ਫੋਰਨ ਰਿਲੇਸ਼ਨਸ ਕਮੇਟੀ ਦਾ, ਇਹ ਕਿਉਂਕਿ ਫੋਰਨ ਰਿਲੇਸ਼ਨ ਕਮੇਟੀ ਹੈ ਜਿਹੜੀ ਦੁਨੀਆ ਭਰ ਦੀ ਨੀਤੀ ਬਣਾਉਂਦੀ ਹੈ, ਉਹਦਾ ਚੇਅਰਮੈਨ ਬਹੁਤ ਪਾਵਰਫੁਲ ਹੁੰਦਾ ਹੈ। ਉਹਨਾਂ ਨੇ 15 ਸੈਨੇਟਰਸ ਨੇ 24 ਅਪ੍ਰੈਲ ਨੂੰ ਲਿਖਿਆ ਡਿਫੈਂਸ ਸੈਕਟਰੀ ਨੂੰ ਕਿ ਵੀ ਸਿੱਖਾਂ ਨੂੰ ਅਲਾਉ ਕਰਨਾ ਚਾਹੀਦਾ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਉਸ ਤੋਂ ਪਹਿਲਾਂ 105 ਕਾਂਗਰਸਮੈਨ ਔਰ 120 ਲਾ ਮੇਕਰਸ, ਪਾਵਰਫੁਲ ਲਾ ਮੇਕਰਸ ਨੇ ਕਿਹਾ ਵੀ ਪਾਲਿਸੀ ਬਦਲੇ ਪੈਂਟਾਗਨ ਔਰ ਸਿੱਖਾਂ ਨੂੰ ਅਲਾਉ ਕਰੇ, ਔਰ ਇਹਦੇ ਜਵਾਬ ਦੇ ਵਿੱਚ ਜਿਹੜਾ ਪੈਂਟਾਗਨ ਹੈ ਉਹਨੂੰ ਆਪਣੀ ਪਾਲਿਸੀ ਸਟੇਟਮੈਂਟ ਦੇਣੀ ਪਈ। ਔਰ ਅੱਜ ਦੀ ਜਿਹੜੀ ਮੇਨ ਖਬਰ ਕੱਲ ਏਜੰਸੀਆਂ ਨੇ ਵੀ ਕੈਰੀ ਕੀਤੀ ਹੈ ਕਿ ਜੌਨ ਕਿਲਬੀ, ਜਿਹੜਾ ਕਿ ਪ੍ਰੈਸ ਸੈਕਟਰੀ ਹੈ ਪੈਂਟਾਗਨ ਦਾ, ਉਹਨੇ ਇਸ ਮੁੱਦੇ ਦੇ ਉੱਤੇ ਕਿਹਾ ਕਿ ਵੀ ਅੰਡਰਸਟੈਂਡ ਦਾ ਕੰਸਰਨਸ ਐਂਡ ਦਾ ਸੈਕਟਰੀ ਆਫ ਡਿਫੈਂਸ ਵਿਲ ਕੰਸੀਡਰ ਦੋਜ਼ ਐਂਡ ਰਿਸਪੌਂਡ ਇਨ ਕਾਈਂਡ। ਹੁਣ ਇਹ ਉਹਨਾਂ ਨੇ ਐਕਨੋਲੇਜ ਕੀਤਾ ਕਿ ਵੀ ਅੰਡਰਸਟੈਂਡ ਦਾ ਕੰਸਰਨਸ, ਕਿ ਜਿਹੜੇ ਲਾਅ ਮੇਕਰਸ ਨੇ ਸਿੱਖਾਂ ਦੇ ਮਾਮਲੇ ਦੇ ਵਿੱਚ ਸਾਡੇ ਸਾਹਮਣੇ ਮੁੱਦੇ ਲਿਆਂਦੇ ਨੇ, ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਵੀ ਅੰਡਰਸਟੈਂਡ ਦਾ ਕੰਸਰਨਸ ਐਂਡ ਦਾ ਸੈਕਟਰੀ ਆਫ ਡਿਫੈਂਸ ਵਿਲ ਕੰਸੀਡਰ ਦੋਜ਼, ਸਾਡਾ ਡਿਫੈਂਸ ਮਿਨਿਸਟਰ ਜਾਂ ਸੈਕਟਰੀ ਆਫ ਡਿਫੈਂਸ ਇਹਨਾਂ ਨੂੰ ਕੰਸੀਡਰ ਕਰੇਗਾ, ਇਹਨਾਂ ਦਾ ਵਿਚਾਰ ਕਰੇਗਾ, ਐਂਡ ਰਿਸਪੌਂਡ ਇਨ ਕਾਈਂਡ,
ਜਦੋਂ ਤੁਸੀਂ ਰਿਸਪੌਂਡ ਇਨ ਕਾਈਂਡ ਕਹਿੰਦੇ ਹੋ, ਪੋਲਾਈਟ ਵੇ ਹੈ ਕਹਿਣ ਦਾ ਕਿ ਅਸੀਂ ਇਸ ਨੂੰ ਗੰਭੀਰਤਾ ਨਾਲ ਲਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਸਟੈਪ ਅਸੀਂ ਅੱਗੇ ਗਏ। ਅਜੇ ਸ਼ਾਇਦ ਇਹ ਰੋਡ ਇੰਨੀ ਸੌਖੀ ਨਹੀਂ ਹੈ, ਲੇਕਿਨ ਆਲਰੇਡੀ ਪੈਂਟਾਗਨ ਦੀਆਂ 2-3 ਮਹੀਨੇ ਪਹਿਲਾਂ ਆਈਆਂ ਜਿਹੜੀਆਂ ਥੋੜੀਆਂ ਬਹੁਤ ਰਾਹਤਾਂ ਸੀ, ਜਿਹਦੇ 'ਚ ਭਾਵੇਂ ਸਾਡਾ ਕੰਸਰਨ ਪਰਮਾਨੈਂਟਲੀ ਨਹੀਂ ਹੋਇਆ, ਪਰ ਉਹਨਾਂ ਨੇ ਐਕਨੋਲਜ ਕਰ ਲਿਆ ਕਿ ਰਿਲੀਜੀਅਸ ਗਰਾਊਂਡ ਦੇ ਉੱਤੇ ਤੁਸੀਂ ਅਕਮੋਡੇਟ ਕਰਨੇ। ਫਿਰ ਜੇ 105 ਕਾਂਗਰਸਮੈਨ ਸਾਡੀ ਸਪੋਰਟ ਤੇ ਆਉਂਦੇ ਨੇ, ਇਹ ਬਹੁਤ ਵੱਡੀ ਪਾਵਰਫੁਲ ਲੌਬੀ ਹੈ। ਔਰ 15 ਸੈਨੇਟਰਸ, ਉਹਨਾਂ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਪਰਸਨ ਦਾ ਵੀ ਆਣਾ। ਇਸ ਸਭ ਨੇ ਫੋਰਸ ਕੀਤਾ ਹੈ ਕਿ ਜਿਸ ਰਿਲੀਜੀਅਸ ਅਕਮੋਡੇਸ਼ਨ ਬਾਰੇ ਅਜੇ 2 ਮਹੀਨੇ ਪਹਿਲਾਂ ਉਹਨਾਂ ਨੇ ਇੱਕ ਪਾਲਿਸੀ ਸਟੇਟਮੈਂਟ ਦਿੱਤੀ ਹੈ, ਜੇ ਇੱਕ ਡਿਸੀਜਨ ਲਿਆ, ਉਹ ਉਹਦੇ ਤੇ ਫੇਰ ਵੀ ਉਹਨੂੰ ਕੰਸੀਡਰ ਕਰਨ ਨੂੰ ਤਿਆਰ ਨੇ, ਭਾਵੇਂ ਉਹਨਾਂ ਨੇ ਕੋਈ ਟਾਈਮ ਫਰੇਮ ਨਹੀਂ ਦਿੱਤਾ। ਸੋ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ। ਔਰ ਮੈਂ ਉਹਨਾਂ ਸਿੱਖ ਆਰਗੇਨਾਈਜੇਸ਼ਨਸ ਨੂੰ, ਆਪਣੇ ਯੰਗਸਟਰਸ ਜਿਹੜੇ ਨੇ ਇੱਥੇ, ਜਿਹੜੇ ਇਸ ਮੁੱਦੇ ਦੇ ਉੱਤੇ, ਔਰ ਲੌਬੀ ਵੀ ਇਹੀ ਹੁੰਦੀ ਹੈ, ਲੌਬੀ ਇਹ ਨਹੀਂ ਹੁੰਦੀ ਵੀ ਤੁਸੀਂ ਗੁਰਦੁਆਰੇ 'ਚ ਸੱਦਿਆ, ਕਾਂਗਰਸਮੈਨ ਨੂੰ ਪੈਸੇ ਦਿੱਤੇ। ਹੁਣ ਤਾਂ ਚਲੋ ਗੁਰਦੁਆਰਿਆਂ 'ਚ ਇਕੱਠੇ ਨਹੀਂ ਕਰਦੇ, ਕਿਉਂਕਿ ਇੱਥੇ ਵੀ ਰੌਲਾ ਪੈ ਗਿਆ, ਇਸ ਵਾਰ ਬਾਹਰ ਹੀ ਇਕੱਠੇ ਕਰਦੇ ਨੇ। ਗੁਰਦੁਆਰੇ 'ਚ ਸੱਦਿਆ, ਜਕਾਰੇ ਗਜਾਏ ਔਰ ਹੋ ਗਿਆ ਜੀ, ਆ ਗਿਆ, ਇਹ ਨਹੀਂ ਹੁੰਦਾ। ਲੌਬੀ ਦਾ ਤਰੀਕਾ ਇਹੀ ਹੈ ਜਿਹੜਾ ਸਾਡੀ ਯੰਗਰ ਜਨਰੇਸ਼ਨ ਨੇ ਹੁਣ ਚੂਜ਼ ਕੀਤਾ ਕਿ ਇੱਕ ਮੁੱਦਾ ਫੜ ਲਓ, ਉਸ ਮੁੱਦੇ ਦੇ ਉੱਤੇ ਪਹਿਲਾਂ ਆਪਣੀ ਇਨਫ ਇਨਫੋਰਮੇਸ਼ਨ ਦਿਓ, ਜਾਣਕਾਰੀ ਦਿਓ, ਫਿਰ ਦੇਖੋ ਵੀ ਕਿੱਥੇ ਕਿੱਥੇ ਸੌਫਟ ਸਪੌਟ ਹੈ, ਉਹਨਾਂ ਦੇ ਉੱਤੇ ਲੌਬੀ ਕਰੋ, ਫਿਰ ਉਹਨੂੰ ਫੋਲੋ ਅਪ ਕਰੋ। ਔਰ ਹਰ ਮਹੀਨੇ 2 ਮਹੀਨੇ ਬਾਅਦ ਜਿੱਥੇ ਜਿਹੜਾ ਸੈਨੇਟਰ, ਕਾਂਗਰਸਮੈਨ ਜਾਂ ਕੰਸਰਨਡ ਆਫੀਸ਼ੀਅਲ, ਉਹਨੂੰ ਕਹੋ ਜੀ ਦੱਸੋ ਕੀ ਹੈ। ਫਿਰ ਤੁਸੀਂ ਅਮਰੀਕਾ ਭਰ ਚੋਂ ਸਿੱਖਾਂ ਦੀਆਂ ਪੈਟੀਸ਼ਨਸ, ਫੋਨ ਕਾਲਸ, ਮੈਮੋਰੈਂਡਮਸ, ਮੀਟਿੰਗਸ, ਲੌਬੀ, ਔਰ ਇਸ ਤਰ੍ਹਾਂ ਨੀਤੀ ਬਦਲਦੀ। ਔਰ ਮੈਂ ਸਮਝਦਾ ਵੀ ਅਸੀਂ ਆਲਰੇਡੀ ਇਸ ਮੁੱਦੇ ਤੇ ਕਾਫੀ ਗਰਾਊਂਡ ਕਵਰ ਕਰ ਲਈ ਹੈ। ਔਰ ਸ਼ਾਇਦ ਜੇ ਓਬਾਮਾ ਐਡਮਿਨਿਸਟ੍ਰੇਸ਼ਨ ਹਿਸਟਰੀ 'ਚ ਦਾ ਕ੍ਰੈਡਿਟ ਲੈਣਾ ਚਾਹੇ, ਕਿਉਂਕਿ ਸੈਕੰਡ ਟਰਮ ਓਬਾਮਾ ਦੀ ਦੇ ਅਜੇ ਕੁਝ ਸਮਾਂ ਰਹਿੰਦਾ, ਔਰ ਕੋਈ ਇਸ ਕਿਸਮ ਦੀ ਰਿਮਾਰਕੇਬਲ ਗੱਲ ਤਾਂ ਨਹੀਂ ਹੋਈ ਕਿ ਅਮਰੀਕਨ ਓਬਾਮਾ ਲੈ ਕੇ ਇਸ ਨੂੰ ਖਾਸ ਕਰ ਸੈਕੰਡ ਟਰਮ ਲਈ ਯਾਦ ਕਰਨ। ਸੋ ਮੈਂ ਸਮਝਦਾ ਵੀ ਜੇ ਸਿੱਖਾਂ ਦੇ ਮਾਮਲੇ 'ਚ ਡਿਫੈਂਸ ਪਾਲਿਸੀ ਦੇ ਵਿੱਚ ਇਹ ਚੇਂਜ ਓਬਾਮਾ ਐਡਮਿਨਿਸਟ੍ਰੇਸ਼ਨ ਕਰਦਾ, ਔਰ ਚੱਕ ਹੇਗਲ ਰਿਲੇਟਿਵਲੀ ਬੜਾ ਲਿਬਰਲ ਸੈਨੇਟਰ ਹੈ ਔਰ ਸਿੱਖਾਂ ਦਾ ਦੋਸਤ ਵੀ ਹੈ, ਤੇ ਮੈਂ ਸਮਝਦਾ ਵੀ ਇਹ ਘੱਟੋ ਘੱਟ ਸਿੱਖ ਜ਼ਰੂਰ ਯਾਦ ਰੱਖਣਗੇ ਓਬਾਮਾ ਨੂੰ ਕਿ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਵੇਲੇ ਸਿੱਖਾਂ ਨੂੰ ਇਹ ਹੱਕ ਮਿਲਿਆ ਸੀ ਜਿਹੜਾ ਐਜ਼ ਏ ਅਮਰੀਕਨ ਸਿਟੀਜ਼ਨ ਸਾਡਾ ਹੱਕ ਵੀ ਬਣਦਾ ਹੈ ਇਸ ਮੁਲਕ। ਸੋ ਇੱਕ ਤਾਂ ਇਹ ਮੇਨ ਇਸ਼ੂ। ਦੂਸਰਾ, ਭਾਰਤ ਦੇ ਵਿੱਚ 99 ਸੀਟਾਂ ਦੇ ਉੱਤੇ ਵੋਟਾਂ ਪਈਆਂ ਨੇ। ਕੱਲ 30 ਅਪ੍ਰੈਲ ਨੂੰ ਪੰਜਾਬ ਦੀਆਂ 13 ਸੀਟਾਂ ਤੇ ਵੀ ਵੋਟਾਂ ਪਈਆਂ, ਔਰ ਪੰਜਾਬ 'ਚ 70.39% ਐਵਰੇਜ ਵੋਟਿੰਗ ਹੋਈ ਹੈ। ਕੁਝ ਹਲਕਿਆਂ 'ਚ ਤੇਜ਼ੀ ਨਾਲ ਹੋਈ, ਕੁਝ ਨਾਲ ਘੱਟ 'ਚ ਹੋਈ, ਜਿਹੜਾ ਕਿ ਪਿਛਲੀਆਂ 2009 ਦੀਆਂ ਪਾਰਲੀਮੈਂਟ ਚੋਣਾਂ ਜਦੋਂ ਕਿ 70% ਵੋਟਾਂ ਪਈਆਂ ਸੀ, ਉਹਦੇ ਨਾਲੋਂ ਥੋੜੀ ਜਿਹੀ ਜ਼ਿਆਦਾ ਹੈ, 0.39%। ਔਰ ਜਿੰਨਿਆਂ ਕੁ ਨਾਲ ਮੇਰੀ ਅੱਜ ਗੱਲ ਹੋਈ, ਜਿਹੜੇ ਰੁਝਾਨ ਨੇ ਪੰਜਾਬ ਦੇ ਵਿੱਚ ਅਜੇ ਵੀ ਕੁਆਇਟ ਅਨਪ੍ਰੈਡਿਕਟੇਬਲ ਨੇ, ਲੇਕਿਨ ਇੱਕ ਗੱਲ ਬਹੁਤ ਸਾਰਿਆਂ ਨੇ ਕਹੀ ਹੈ ਕਿ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਪੰਜਾਬ ਦੇ ਵਿੱਚ ਕਾਫੀ ਬਿਹਤਰ ਰਹੀ ਹੈ, ਕਿ ਵੀ ਇੱਕ ਅਖੀਰਲੇ ਸਮੇਂ ਦੇ ਵਿੱਚ ਇੱਕ ਵੇਵ ਵੀ ਬਣੀ ਹੈ, ਲਹਿਰ ਵੀ ਬਣੀ ਹੈ। ਔਰ ਬੇਸ਼ੱਕ ਇਸ ਵਾਰ ਉਸ ਕਿਸਮ ਦੀ ਗੁੰਡਾਗਰਦੀ ਅਕਾਲੀ ਬੀਜੇਪੀ ਸਰਕਾਰ ਤਾਂ ਨਹੀਂ ਕਰ ਸਕੀ ਜਿਵੇਂ ਅਕਸਰ ਕਰਦੀ ਹੈ, ਸ਼ਾਇਦ ਉਹਨਾਂ ਪੈਸਾ ਵੀ ਨਹੀਂ ਚਲਾ ਸਕੇ, ਪਰ ਗੁੰਡਾਗਰਦੀ ਦੀਆਂ ਘਟਨਾਵਾਂ ਜ਼ਰੂਰ ਹੋਈਆਂ। ਔਰ ਉਹਨਾਂ ਦੇ ਵਿੱਚ ਪਟਿਆਲੇ ਦੇ ਵਿੱਚ ਇੱਕ ਅਕਾਲੀ ਦਲ ਦੇ ਕਾਉਂਸਲਰ ਨੇ, ਡਾਕਟਰ ਧਰਮਵੀਰ, ਜਿਹੜੇ ਆਮ ਆਦਮੀ ਪਾਰਟੀ ਦੇ ਉੱਥੋਂ ਕੈਂਡੀਡੇਟ ਨੇ, ਉਹਨਾਂ ਦੇ ਉੱਤੇ ਉਹਨੇ ਔਰ ਉਹਦੇ ਗੁੰਡਿਆਂ ਨੇ ਹਮਲਾ ਕੀਤਾ, ਉਹਨਾਂ ਨੂੰ ਜ਼ਖਮੀ ਕੀਤਾ, ਔਰ ਬੇਸ਼ੱਕ ਉਹਨੂੰ ਅਰੈਸਟ ਕੀਤਾ ਕਾਉਂਸਲਰ ਨੂੰ। ਲੇਕਿਨ ਇਸ ਤੋਂ ਇਲਾਵਾ ਵੀ ਕਈ ਥਾਂ ਤੇ ਇਹ ਜਿਹੜੇ ਅਕਾਲੀ ਬੀਜੇਪੀ ਵਾਲੇ ਫਰਸਟ੍ਰੇਸ਼ਨ ਦੇ ਵਿੱਚ ਇਹ ਗੁੰਡਾਗਰਦੀ ਕਰਦੇ ਔਰ ਧਮਕਾਉਂਦਿਆਂ ਦੇਖੇ ਗਏ। ਔਰ ਈਵਨ ਨਰਿੰਦਰ ਮੋਦੀ, ਜਿਹਨੂੰ ਬੜਾ ਪ੍ਰੋਜੈਕਟ ਕੀਤਾ ਹੈ, ਪ੍ਰਾਈਮ ਮਿਨਿਸਟਰ ਮਟੀਰੀਅਲ ਬਣਾਇਆ ਹੋਇਆ ਜਿਹਨੂੰ, ਉਹਨੇ 2 ਵਾਇਓਲੇਸ਼ਨਸ ਅਹਿਮਦਾਬਾਦ ਦੇ ਵਿੱਚ ਕੀਤੀਆਂ, ਜਿਹਦੇ ਥੱਲੇ ਇਲੈਕਸ਼ਨ ਕਮਿਸ਼ਨ ਨੇ ਆਰਡਰ ਕੀਤਾ ਕਿ ਉਹਦੇ ਖਿਲਾਫ FIR ਜਿਹੜੀਆਂ ਨੇ ਰਜਿਸਟਰ ਕੀਤੀਆਂ ਜਾਣ। ਸੋ ਕੁੱਲ ਮਿਲਾ ਕੇ ਜਿਹੜੀ ਫਾਰੂਕ ਅਬਦੁੱਲਾ ਦਾ ਹਲਕਾ ਹੈ ਕਸ਼ਮੀਰ, ਜਿੱਥੋਂ ਲੜਦਾ ਹੈ, ਉੱਥੇ 22-23% ਕੁੱਲ ਵੋਟਾਂ ਪਈਆਂ ਨੇ। ਸੋ ਅੱਜ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਮੁੱਕ ਗਏ ਜੀ ਕਸ਼ਮੀਰੀ, ਜਾਂ ਬੀਜੇਪੀ ਨੇ ਮੈਨੀਫੈਸਟੋ 'ਚ ਕਿਹਾ ਜਾਂ ਮੋਦੀ ਨੇ ਕਿਹਾ ਜੀ ਅਸੀਂ ਟ੍ਰੇਟਰ ਸਾਫ਼ ਕਰ ਦੇਾਂਗੇ, ਸੋ ਅਸੀਂ ਸਮਝਦੇ ਹਾਂ ਵੀ 20-25% ਸਿਰਫ, ਉਹ ਵੀ ਸ਼ਾਇਦ ਜ਼ਿਆਦਾ ਐਗਜ਼ੈਜਰੇਟਡ ਫਿਗਰ ਹੋਏ। ਇਹਦੇ 'ਚ ਇਹ ਹੈ ਵੀ ਜਿਹੜੀ ਕੋਰ ਵੈਲੀ ਹੈ, ਉਹਨਾਂ ਨੇ ਅੱਜ ਵੀ ਇਹ ਮੈਸੇਜ ਦਿੱਤਾ ਹੈ, ਕਿਉਂਕਿ ਉੱਥੇ ਜਿਹੜੀ ਹੁਰੀਅਤ ਕਾਨਫਰੰਸ ਔਰ ਦੂਸਰੀਆਂ ਧਿਰਾਂ ਨੇ ਉਹਨਾਂ ਨੇ ਬਾਈਕਾਟ ਦੀ ਕਾਲ ਦਿੱਤੀ ਸੀ, ਸੋ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਵੀ ਅਸੀਂ ਇਸ ਸਿਸਟਮ ਨੂੰ ਨਹੀਂ ਐਕਸੈਪਟ ਕਰਦੇ। ਔਰ ਉਸ ਵੈਲੀ ਦੇ ਜਿਹੜੇ ਸਿੱਖ ਪਿੰਡ ਨੇ, ਐਕਸਕਲੂਸਿਵ ਸਿੱਖ ਪਿੰਡ, ਉਹਨਾਂ ਨੇ ਵੀ ਬਾਈਕਾਟ ਕੀਤਾ। ਉਹਨਾਂ ਨੇ ਕਿਹਾ ਜੀ ਸਾਡਾ ਕੋਈ
ਜਿਹੜਾ ਯਕੀਨ ਹੀ ਨਹੀਂ ਹੈ ਇਸ ਸਿਸਟਮ 'ਚ। ਸੋ ਕੁੱਲ ਮਿਲਾ ਕੇ ਪੰਜਾਬ ਦੇ ਹਵਾਲੇ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਭਾਵੇਂ ਸਾਡੇ ਬਹੁਤ ਸਾਰੇ ਦਰਸ਼ਕ ਜਾਂ ਸਰੋਤੇ ਸਾਡੇ ਨਾਲ ਨਾਰਾਜ਼ ਵੀ ਰਹੇ ਜਾਂ ਅੱਗੋਂ ਵੀ ਹੋਣਗੇ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਆਪਣੀ ਸਪੋਰਟ ਨਹੀਂ ਥਰੋ ਕੀਤੀ ਜਾਂ ਅਸੀਂ ਉਹਨਾਂ ਬਾਰੇ ਜਿਹੜੀ ਹੈ ਹਾਰਸ਼ ਲਾਈਨ ਲਈ, ਪਰ ਮੈਂ ਇੱਕ ਕ੍ਰੈਡਿਟ ਵੀ ਦੇਣਾ ਚਾਹੁੰਦਾ। ਸਾਡੇ ਵਿਊਜ਼ ਤਾਂ ਆਲਰੇਡੀ ਨੋਨ ਨੇ, ਹੁਣ ਤਾਂ ਵੋਟਾਂ ਵੀ ਪੈ ਗਈਆਂ ਔਰ ਅਸੀਂ ਇਲੈਕਸ਼ਨ ਸਪੈਸ਼ਲ ਦੇ ਵਿੱਚ ਖੁੱਲ੍ਹ ਕੇ ਸਿੱਖ ਨੁਕਤਾ ਨਿਗਾਹ ਤੋਂ ਗੱਲ ਵੀ ਕੀਤੀ ਹੈ, ਪਰ ਇਹਦੇ ਚੋਂ ਜਿਵੇਂ ਹੁੰਦਾ ਹੈ ਕਿ ਤੁਸੀਂ ਨੈਗੇਟਿਵ ਚੋਂ ਵੀ ਪੋਜ਼ਿਟਿਵ ਦੇਖਦੇ ਹੋ। ਮੈਂ ਇਹ ਸਮਝਦਾ ਹਾਂ ਵੀ ਜੇ ਪੰਜਾਬ ਦੇ ਵਿੱਚ 15 ਤੋਂ 20% ਵੋਟਾਂ ਦੀ ਪਰਸੈਂਟੇਜ ਆਮ ਆਦਮੀ ਪਾਰਟੀ ਲੈ ਜਾਂਦੀ ਹੈ, ਜਿੰਨੀਆਂ ਸੰਭਾਵਨਾਵਾਂ ਨੇ, ਔਰ ਜੋ ਜਿਵੇਂ ਵੋਟਾਂ ਦਾ ਟ੍ਰੈਂਡ ਹੈ ਉਹ 2 ਤੋਂ 3 ਸੀਟਾਂ ਵੀ ਪੰਜਾਬ 'ਚ ਲਿਜਾ ਸਕਦੇ ਨੇ, ਜੇ ਇਹ ਠੀਕ ਹੈ ਗੱਲ ਔਰ ਇਵੇਂ ਹੁੰਦਾ ਤੇ ਫਿਰ ਇੱਕ ਗੱਲ ਜਿਹੜੀ ਹੁਣ ਤੱਕ ਇਹ ਕਹਿੰਦੇ ਰਹੇ ਨੇ ਜੀ ਪੰਜਾਬ 'ਚ ਤਾਂ ਲੋਕ ਸੌਂ ਗਏ, ਉੱਠਦਾ ਨਹੀਂ ਔਰ ਕੋਈ ਗੱਲ ਨਹੀਂ ਹੈ, ਉਹਦੇ 'ਚ ਇੱਕ ਗੱਲ ਜ਼ਾਹਰ ਹੈ ਕਿ ਇੱਕ ਬੰਦਾ ਜਿਹਦੀ ਛਵੀ ਇਮਾਨਦਾਰ ਹੈ, ਜਿਹਨੇ ਕਰੇਜ ਦਿਖਾਇਆ, ਜਿਹਨੇ ਹੌਸਲਾ ਦਿਖਾਇਆ ਕਿ ਉਹ ਖਲੋਤਾ ਬੀਜੇਪੀ ਦੇ ਖਿਲਾਫ ਵੀ, ਕਾਂਗਰਸ ਦੇ ਖਿਲਾਫ ਵੀ, ਦਿੱਲੀ 'ਚ ਆਇਆ। ਔਰ ਮੈਂ ਸਮਝਦਾ ਵੀ ਦਿੱਲੀ ਤੋਂ ਬਾਅਦ, ਦਿੱਲੀ 'ਚ ਸ਼ਾਇਦ 5-6 ਸੀਟਾਂ ਉਹ ਲੈ ਜਾਏ ਉਹਦੀ ਪਾਰਟੀ, ਦਿੱਲੀ ਤੋਂ ਬਾਅਦ ਜੇ ਵੋਟ ਪਰਸੈਂਟੇਜ ਵਾਈਜ਼ ਚੰਗੀ ਪਰਫਾਰਮੈਂਸ ਹੋਏਗੀ ਇਹਨਾਂ ਦੀ ਤਾਂ ਪੰਜਾਬ 'ਚ ਹੋਏਗੀ। ਸੋ ਇੱਕ ਗੱਲ ਇਹਦੇ ਚੋਂ ਜ਼ਾਹਰਾ ਤੌਰ ਦੇ ਉੱਤੇ ਨਿਕਲਦੀ ਹੈ ਕਿ ਜੇ ਕੋਈ ਵੀ ਬੰਦਾ ਕਰੇਜ ਔਰ ਇਮਾਨਦਾਰੀ ਦੇ ਨਾਲ ਖਲੋਂਦਾ ਤੇ ਪੰਜਾਬ ਦੇ ਵਿੱਚ ਇਨ ਜਨਰਲ ਔਰ ਸਿੱਖ ਇਨ ਪਾਰਟਿਕੂਲਰ ਜਿਹੜੇ ਨੇ ਉਸ ਦਾ ਸਾਥ ਵੀ ਦਿੰਦੇ ਨੇ। ਸੋ ਇਹ ਗੱਲ ਸਾਡੇ ਉਹਨਾਂ ਵੀਰਾਂ ਭੈਣਾਂ ਦੀ ਦਲੀਲ ਨੂੰ ਨਕਾਰਦੀ ਹੈ ਜਿਹੜੇ ਹੁਣ ਤੱਕ ਇਹ ਕਹਿੰਦੇ ਨੇ ਜੀ ਲੋਕ ਤਾਂ ਬਾਦਲ ਕਿਆ ਨੇ ਖਰੀਦ ਲਏ ਜਾਂ ਦੂਜੇ ਲੱਗੇ ਨੇ, ਕੌਣ ਲੱਗ ਸਕਦਾ ਸਾਡੇ ਨਾਲ, ਲੋਕ ਤਾਂ ਸੌਂ ਗਏ, ਵਿਕ ਗਏ, ਮੁੱਕ ਗਏ। ਜੇ ਇੱਕ ਬੰਦਾ ਜਸਟ ਕੁਝ ਮਹੀਨਿਆਂ ਦੇ ਵਿੱਚ ਆਪਣੀ ਕਾਰਗੁਜ਼ਾਰੀ ਦੇ ਨਾਲ 15-20% ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਉਹਨਾਂ ਦੀ ਸਪੋਰਟ ਲੈ ਸਕਦਾ ਹੈ, ਤੇ ਫਿਰ ਸਾਡੀਆਂ ਧਿਰਾਂ ਜਿਨ੍ਹਾਂ ਦਾ ਕਦੇ ਵਿਸ਼ਵਾਸ ਬੁਲਟ ਦੇ ਵਿੱਚ ਸੀ, ਉਹ ਸਮਝਦੇ ਸੀ ਕਿ ਵੀ ਅਸੀਂ ਤਬਦੀਲੀ ਜਿਹੜੀ ਹੈ ਉਹ ਸ਼ਸਤਰਬੱਧ ਇਨਕਲਾਬ ਨਾਲ ਲਿਆਵਾਂ, ਕਿਉਂਕਿ ਇਨਕਲਾਬ ਤਾਂ ਬੁਲਟ ਨਾਲ ਹੀ ਜੁੜੇ ਹੁੰਦੇ ਨੇ, ਸ਼ਸਤਰਨ ਕੇ ਅਧੀਨ ਹੈ ਰਾਜ। ਫਿਰ ਜੇ ਬੁਲਟ ਤੋਂ ਨਿਰਾਸ਼ ਹੋਏ ਜਾਂ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਇਹ ਨਹੀਂ ਹੈ, ਫਿਰ ਉਹ ਬੈਲਟ ਤੇ ਆਏ ਤੇ ਹੁਣ ਉਹ ਬੈਲਟ ਤੋਂ ਵੀ ਨਿਰਾਸ਼ ਹੋ ਗਏ। ਉਹਨਾਂ ਨੂੰ ਲੱਗਦਾ ਕਿ ਜੀ ਇੱਥੇ ਸਾਰਾ ਕੁਝ ਹੀ ਖਰੀਦਿਆ ਜਾਂਦਾ ਹੈ, ਇਸ ਲਈ ਸਾਡੀ ਗੱਲ ਨੂੰ ਤੋੜਨ ਦੇ ਲਈ ਅਸੀਂ ਬੈਲਟ 'ਚ ਵੀ ਯਕੀਨ ਨਹੀਂ ਰੱਖਦੇ। ਸੋ ਮੈਂ ਸਮਝਦਾ ਵੀ ਘੱਟੋ ਘੱਟ ਇਹ ਇੱਕ ਉਦਾਹਰਣ, ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹੁਣ ਕੋਈ ਟਰਨ ਕੋਟ ਹੋ ਗਏ ਜਾਂ ਅਸੀਂ ਪੋਜੀਸ਼ਨ ਬਦਲ ਲਈ, ਅਸੀਂ ਕੋਈ ਆਮ ਆਦਮੀ ਪਾਰਟੀ ਦੇ ਹਮਾਇਤੀ ਬਣ ਗਏ, ਪਰ ਮੈਂ ਦਲੀਲ ਦੀ ਖਾਤਰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਆਰਗੂਮੈਂਟ ਵੀ ਸੀ ਕਿ ਜੀ ਲੋਕ ਖਲੋਂਦੇ ਨਹੀਂ, ਸੁਣਦਾ ਨਹੀਂ, ਕੋਈ ਤੁਰਦਾ ਨਹੀਂ, ਦਿਨਾਂ ਦੇ ਵਿੱਚ ਔਰ ਬਹੁਤ ਸਾਰੇ ਜਿਹੜੇ ਖੜੇ ਹੋਏ ਇਹਨਾਂ 13 ਦੇ ਵਿੱਚ ਪੰਜਾਬ ਦੇ ਵਿੱਚ 2-3 ਨੂੰ ਛੱਡ ਕੇ ਬਿਲਕੁਲ ਅਨਨੋਨ ਲੋਕ ਜਿਨ੍ਹਾਂ ਦੇ ਨਾਮ ਮੈਂ ਵੀ ਪਹਿਲੀ ਵਾਰੀ ਸੁਣੇ, ਤੇ ਜੇ ਉਹ ਬਿਲਕੁਲ ਅਨਨੋਨ ਲੋਕ ਜਿਹੜੇ ਨੇ ਉਹ ਇੱਕ ਜਿਹੜਾ ਵੇਵ ਬਣਾਉਣ ਦੇ ਵਿੱਚ, ਕਿਉਂਕਿ ਜਿਹੜਾ ਬੰਦਾ ਗੱਲ ਕਰ ਰਿਹਾ ਉਹ ਇਮਾਨਦਾਰ ਹੈ, ਕਰੇਜ ਹੈ, ਉਹਦੀ ਟਰਾਂਸਪੇਰੈਂਸੀ ਐਟਲੀਸਟ ਅੱਜ ਦੀ ਡੇਟ 'ਚ ਨਜ਼ਰ ਆਉਂਦੀ ਹੈ, ਤੇ ਫਿਰ ਇਹ ਆਰਗੂਮੈਂਟ ਵੀ ਹੋਲਡ ਨਹੀਂ ਕਰਦਾ ਕਿ ਜੀ ਪੰਜਾਬ 'ਚ ਲੋਕ ਜਿਹੜੇ ਨੇ ਉਹ ਸਾਰੇ ਵਿਕ ਗਏ, ਮਰ ਗਏ, ਜ਼ਮੀਰ ਫਰੋਸ਼ ਹੋ ਗਏ। ਇਹ ਵੱਖਰੀ ਗੱਲ ਹੈ ਕਿ ਇਹ 15-20% ਜਿਹੜਾ ਉਹਨੇ ਲੈ ਕੇ ਜਾਣਾ, ਇਹ ਸਾਡਾ ਹੀ ਉਹ ਇਮਾਨਦਾਰ ਕਾਡਰ ਸੀ ਜਿਹੜਾ ਸਿੱਖ ਨੁਕਤਾ ਨਿਗਾਹ ਤੋਂ ਨਾ ਉਹ ਅਕਾਲੀ ਬੀਜੇਪੀ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ, ਨਾ ਉਹ ਕਾਂਗਰਸ ਦੇ ਜਿਹੜਾ ਘਨੇੜੇ ਚੜ੍ਹਨਾ ਚਾਹੁੰਦਾ ਸੀ। ਸੋ ਇਹ ਸਾਡੇ ਲਈ ਇੱਕ ਲੌਂਗ ਟਰਮ ਬੇਸ਼ੱਕ ਇੱਕ ਲਾਸ ਵੀ ਹੈ, ਪਰ ਮੈਂ ਫਿਰ ਵੀ ਆਰਗੂਮੈਂਟ ਦੀ ਖਾਤਰ ਇਹ ਜ਼ਰੂਰ ਦੁਹਰਾਉਣਾ ਚਾਹੁੰਦਾ ਕਿ ਜੇ ਕੋਈ ਬੰਦਾ ਖਲੋਂਦਾ ਉਸ ਕਰੇਜ ਹੈ, ਕਨਵਿਕਸ਼ਨ ਹੈ, ਇਮਾਨਦਾਰੀ ਹੈ, ਤੇ ਫਿਰ ਪੰਜਾਬ ਦੀ ਧਰਤੀ ਬੜੀ ਫਰਟਾਈਲ ਹੈ। ਗੁਰੂਆਂ ਦੀ ਉਸ ਧਰਤੀ ਦੇ ਉੱਤੇ ਜ਼ਮੀਰ ਜੇ ਫਰੋਸ਼ ਬਾਦਲ ਵਰਗੇ ਅੱਜ ਉਹ ਉਸ ਧਰਤੀ ਨੂੰ ਨੀਵਾਂ ਦਿਖਾ ਰਹੇ ਨੇ, ਤੇ ਫਿਰ ਜਾਗਦੀ ਜ਼ਮੀਰ ਔਰ ਰੌਸ਼ਨ ਜ਼ਮੀਰ ਲੋਕ ਵੀ ਨੇ ਜਿਹੜੇ ਕਿ ਇਸ ਗੁੰਡਾਗਰਦੀ ਦੇ ਸਾਹਮਣੇ ਵੀ ਭਾਵੇਂ ਕਿਸੇ ਹੋਰ ਦਾ ਪੱਲਾ ਫੜ ਕੇ ਹੀ ਸਹੀ ਉਹ ਖਲੋਣ ਦੀ ਜਿਹੜੀ ਹੈ ਉਹਨਾਂ ਨੇ ਹਿੰਮਤ ਦਿਖਾਈ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।